प्यार मुहब्बत किवें दा सी दसो कोई उदों? प्यार मुहब्बत इस तरह का सी कि जदों किते कोई साडी धी भैन दी शादी होनी ना अच्छा जी। है हाँ उन्होंने पुछना है उन्होंने हाँ मैं केड़ी चीज़ की जरूरत है। वाह जी वाह। जिहड़ी मर्जी पिंड जिन्ने भी इत्थों गए सारे वास्ते आए हैं वीडियो बनाने वास्ते। जी। लाभ कौर दी ना हाँ जी जिहड़ी बीबी सी वो जी। इत्थे उदों शादी उदों हो गई सी। जी मड़ बलोचन लागे ਉਹਦੇ ਸਹੁਰੇ ਪਿੰਡ ਸਨ हाँ जी ਇੱਥੋਂ ਦੇ ਪੇਕੇ ਸਨ ਜਿਹੜੀ ਇੱਥੋਂ ਦੀ ਰਹਿਣ ਵਾਲੀ ਸੀ ਲਾਭ ਕੌਰ। हाँ जी ਉਹਦੀ ਤਰਖਾਣਾ ਦੀ ਇੱਕ ਕੋਈ ਬੀਬੀ ਸੀ ਮੁਸਲਮਾਨ ਤਰਖਾਣਾ ਦੀ ਹਾਂਜੀ। ਉਹਦਾ ਨਾਂ ਕਰਸ਼ੈਦ ਬੀਬੀ ਸੀ। अच्छा ਉਹ ਕਹਿ ਰਹੀ ਉਹ ਮੇਰੀ ਸਹੇਲੀ ਸੀ ਪਤਾ ਜੋ ਕਿਹੜੀ ਕਰਸ਼ੈਦ ਕਿਹੜੀ ਹੈ ਉਹਨੂੰ ਉਹਦਾ ਪਿਓ ਦਾ ਨਾਮ ਭੁੱਲ ਗਿਆ ਹੈ। ਉਹ ਲਾਭ ਕੌਰ ਹਜੇ ਜ਼ਿੰਦਾ ਹੈ ਉਧਰ ਉਹਦੀ ਅੱਛਾ। ਸ਼ਾਦੀ ਹੋਈ ਸੀ अच्छा ਤੇ ਹਜੇ ਵੀ ਮਾਈ ਵਡੇਰੀ ਹੈ ਤੁਹਾਨੂੰ ਬਾਅਦ ਚ ਵੀਡੀਓ ਬਹਾਨੇ ਆ ਬਾਅਦ ਚ ਨਾ। ओ हो ठीक याद आ गया। ਪਿੰਡ ਗੋਬਿੰਦਗੜ੍ਹ ਜ਼ਿਲ੍ਹਾ ਸ਼ੇਖੂਪੁਰਾ। ਇਹ ਪਿੰਡ ਜੀ ਬੀਬੀ ਲਾਭ ਕੌਰ ਦਾ। ਉਹ ਦੱਸਦੀਆਂ ਨੇ ਕਿ ਜਦੋਂ ਮੈਂ ਇੱਥੋਂ ਗਈ ਹਾਂ ਉਹਨੇ ਪਾਕਿਸਤਾਨ ਕਿਹੜਾ ਪਿੰਡ ਸੀ? ਪਾਕਿਸਤਾਨ ਦੇ ਸੋਹਣੇ ਦੇਖਿਆ ਦਾ ਗੋਬਿੰਦਗੜ੍ਹ। ਦੇਖਿਆ ਦਾ ਗੋਬਿੰਦਗੜ੍ਹ। ਹਾਂਜੀ ਗੋਬਿੰਦਗੜ੍ਹ ਦੇ ਨਾਲ ਲੱਗੀ ਦੀ ਅੱਛਾ ਵੱਡਿਆ ਦਾ ਅੱਛਾ ਲਿਖਿਆ ਦਾ। ਉਹ ਦੱਸਦੀਆਂ ਨੇ ਕਿ ਮੇਰੀ ਇੱਥੇ ਇੱਕ ਸਹੇਲੀ ਸੀ ਜਿਹਦਾ ਨਾਂ ਸੀ ਕਰਸ਼ੈਦ ਬੀਬੀ ਤਰਖਾਣਾ ਦੀ ਸੀ। ਉਹਨਾਂ ਨੂੰ ਉਹਦਾ ਪਿਓ ਦਾ ਨਾਂ ਨਹੀਂ ਯਾਦ। ਹੈਲੋ ਬੀਬੀ ਲਾਭ ਕੌਰ ਸਾਹਿਬਾ ਦੇਖੋ ਆਪਣਾ ਪਿੰਡ ਵੇਖੋ ਗਲੀਆਂ ਬਾਜ਼ਾਰ ਆਪਣੇ ਪਿੰਡ ਦੀਆਂ ਸਾਰੇ ਜਿੰਨੇ ਵੀ ਇੱਥੇ ਸਿੱਖ ਸਰਦਾਰ ਤੇ ਬੀਬੀ ਲਾਭ ਕੌਰ ਸਾਹਿਬਾ ਜਿੰਨੇ ਵੀ ਇੱਥੇ ਗਏ ਨੇ ਸਾਰਿਆਂ ਨੂੰ ਅਸੀਂ ਡੈਡੀਕੇਟ ਕਰਨੇ ਆ ਵੀਡੀਓ। ਸਾਰਿਆਂ ਵਾਸਤੇ ਇਹ ਵੀਡੀਓ ਬਣਾਉਣ ਵਾਸਤੇ ਆਏ। ਵੇਖੋ ਆਪਣਾ ਸਾਰਾ ਪਿੰਡ ਤਾਂ ਨਾਲੇ ਕਰੋ ਉਹਦੀ ਸੈਰ ਸਾਰੇ ਪਿੰਡ ਦੀ। ਬਾਅਦ 'ਚ ਫਿਰ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਨੇ ਆ ਜਿਹੜੇ ਬਜ਼ੁਰਗਾਂ ਦੀ ਅਸੀਂ ਗੱਲਬਾਤ ਕੀਤੀ ਹੈ ਉਹ ਵਸਨੀਕ ਨੇ ਇਸ ਪਿੰਡ ਦੇ 100 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਹੈ। ਸਾਡੇ ਨਾਲ ਇਸ ਪਿੰਡ ਦੇ ਬਾਬਰ ਹੁਸੈਨ ਡੋਗਰ ਸਾਹਿਬ ਉਹਨਾਂ ਨੇ ਤਾਵਨ ਕੀਤਾ। ਉਹਨਾਂ ਨੇ ਸਾਨੂੰ ਸਾਰੇ ਜਿਹੜੇ ਪਿੰਡ ਵਿਖਾਇਆ ਬਜ਼ੁਰਗਾਂ ਨੂੰ ਮਿਲਾਇਆ ਇੰਟਰਵਿਊ ਕਰਾਇਆ। ਉਹਨਾਂ ਦੇ ਅਸੀਂ ਬੇਹੱਦ ਮਸ਼ਕੂਰ ਹਾਂ। ਇਹ ਬੀਬੀ ਲਾਭ ਕੌਰ ਦੀ ਵੀਡੀਓ ਆਈ ਸੀ ਸਾਡੇ ਕੋਲ ਜੀ ਚੈਨਲ ਚੜ੍ਹਦੇ ਪੰਜਾਬ 'ਚ ਮੇਰਾ ਪਿੰਡ ਨੀਸੰਗ ਜਿਹਦਾ ਓਨਰ ਨੇ ਭਾਈ ਚੰਦਨ ਖੰਨਾ ਸਾਹਿਬ। ਉਹਨਾਂ ਨੇ ਵੀਡੀਓ ਆਈ ਅਤੇ ਚੰਦਨ ਖੰਨਾ ਸਾਹਿਬ ਨੇ ਸਾਨੂੰ ਕਿਹਾ ਕਿ ਜ਼ਰੂਰ ਜਾਓ ਬੀਬੀ ਦਾ ਪਿੰਡ ਦਿਖਾਓ ਅਤੇ ਉੱਥੇ ਕਿਸੇ ਵਸਨੀਕ ਦਾ ਇੰਟਰਵਿਊ ਕਰੋ। ਅਤੇ ਇਹ ਲਾਭ ਕੌਰ ਸਾਹਿਬਾ ਦੇਖੋ ਜਿੱਥੇ ਤੁਸੀਂ ਖੇਡਦੇ ਰਹੇ ਗਲੀਆਂ ਬਾਜ਼ਾਰ ਜਿੱਥੇ ਤੁਸੀਂ ਜਵਾਨ ਹੋਏ ਤੁਹਾਡੇ ਵੱਡੇ ਇੱਥੇ ਖੇਡਦੇ ਰਹੇ ਇਹ ਜਿਹਦਾ ਜ਼ਿਕਰ ਕਰਦੀਆਂ ਨੇ ਵੀਡੀਓ ਵਿੱਚ ਕਿ ਉੱਥੇ ਤਰਖਾਣਾ ਦੇ ਘਰ ਸਨ। ਇਹ ਸਾਰੇ ਨਾਲ ਨਾਲ ਗਲੀ ਦੇ ਵਿੱਚ ਤਰਖਾਣਾ ਦੇ ਘਰ ਨੇ ਸਾਰੇ। ਵੇਖੋ ਸਾਰੇ ਗਲੀਆਂ ਬਾਜ਼ਾਰ ਆਪਣੇ ਆਪਣੇ ਪਿੰਡ ਦੇ। ਇਹ ਸਾਹਮਣਾ ਘਰ ਜਿਹੜਾ ਜੀ ਨਜ਼ਰ ਆ ਰਿਹਾ ਪੁਰਾਣਾ 1947 ਤੋਂ ਪਹਿਲਾਂ ਦਾ ਹਾਕਮ ਸਿੰਘ ਜ਼ੈਲਦਾਰ ਦਾ ਘਰ ਜੀ। ਬਹੁਤ ਖੂਬਸੂਰਤ ਪੁਰਾਣਾ ਘਰ ਉਂਝ ਦਾ ਉਂਝ ਖੜਾ ਹਜੇ ਤੱਕ। ਹਾਕਮ ਸਿੰਘ ਜ਼ੈਲਦਾਰ ਦਾ ਘਰ ਕਿੰਨੀਆਂ ਰੀਝਾਂ ਨਾਲ ਬਣਾਇਆ ਹੋਣਾ ਹੈ ਕਿ ਛੱਡ ਕੇ ਉਹਨਾਂ ਨੂੰ 1947 'ਚ ਉੱਥੋਂ ਜਾਣਾ ਪਿਆ। ਇਹ ਦਰਗਾਹ 1947 ਤੋਂ ਪਹਿਲਾਂ ਦੀ ਜੀ ਪੀਰ ਖੈਰਾ ਖਜ਼ਾਨਾ ਦਾ ਮਕਬਰਾ ਉਹਨਾਂ ਦੀ ਦਰਗਾਹ। ਇੱਥੇ ਕਬਰ ਵੀ ਤੁਹਾਨੂੰ ਅੰਦਰ ਵਹਾਨੇ ਆ। ਇੱਥੇ ਹਰ ਸਾਲ ਮੇਲਾ ਲੱਗਦਾ 5 ਦਿਨ ਮੇਲਾ ਲੱਗਦਾ। ਸਾਲਾਨਾ ਉਰਸ ਹੁੰਦਾ ਉਹਨਾਂ ਦਾ। ਅਤੇ ਕਬਰ ਉਹਨਾਂ ਦੀ ਪੀਰ ਖੈਰ ਖਜ਼ਾਨਾ ਪੀਰ ਸੈਯਦ ਸ਼ਹਾਬੁਦੀਨ ਉਰਫ ਖੈਰਾ ਖਜ਼ਾਨਾ। ਇਹ ਉਰਸ ਮੁਬਾਰਕ ਦੇ ਬਾਰੇ ਲਿਖਿਆ ਜੀ 21, 22, 23, 24 ਅਤੇ 25 ਫਰਵਰੀ ਨੂੰ ਲੱਗਦਾ। ਇਹ ਗੌਰਮੈਂਟ ਹਾਈ ਸਕੂਲ ਜੀ ਵੱਡਾ ਗੋਬਿੰਦਗੜ੍ਹ ਦਾ ਜਿਹਦਾ ਬੀਬੀ ਲਾਭ ਕੌਰ ਜ਼ਿਕਰ ਕਰਦੀਆਂ ਨੇ ਉਹੀ ਸਕੂਲ ਹੈ। ਅਤੇ ਉਹ ਬਾਬਾ ਜੀ ਆ ਗਏ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਇਹਨਾਂ ਨੂੰ ਪੁੱਛਣੇ ਇੱਥੋਂ ਦੇ ਸਿੱਖ ਸਰਦਾਰ ਕਿਵੇਂ ਰਹਿੰਦੇ ਸਨ ਉਹਨਾਂ ਦਾ ਮੁਸਲਮਾਨਾਂ ਨਾਲ ਅਤੇ ਸਾਰਿਆਂ ਕੌਮਾਂ ਦਾ ਕਿਵੇਂ ਦਾ ਪਿਆਰ ਸੀ। ਸਾਰੀ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਨਾ ਜੀ ਬੜੀ ਮਿਹਰਬਾਨੀ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਮੇਰੇ ਨਾਲ ਭਾਈ ਅਕਰਮ ਸਾਹਿਬ। ਅਸੀਂ ਪਹੁੰਚ ਗਏ ਪਿੰਡ ਗੋਬਿੰਦਗੜ੍ਹ 'ਚ। ਚਲੋ ਲਾਭ ਕੌਰ ਬੀਬੀ ਜੀ ਵੇਖੋ ਆਪਣਾ ਪਿੰਡ ਅਤੇ ਤੁਹਾਡੇ ਪਿੰਡ ਦੇ ਜਿਹੜੇ ਵਸਨੀਕ ਨੇ ਬਜ਼ੁਰਗ ਸਾਡੇ ਨਾਲ ਬੈਠੇ ਹੋਏ ਨੇ ਇਹਨਾਂ ਨਾਲ ਸਾਰੀ ਗੱਲਬਾਤ ਕਰਨੀ ਪੁੱਛਣੇ ਤੁਹਾਡੇ ਵੱਡਿਆਂ ਬਾਰੇ ਕਿ ਮੁਸਲਮਾਨਾਂ ਉਹਨਾਂ ਦਾ ਪਿਆਰ ਮੁਹੱਬਤ ਕਿਵੇਂ ਸੀ ਅਤੇ ਇੱਥੇ ਕਿਹੜੇ ਸਿੱਖ ਸਰਦਾਰ ਖੱਤਰੀ ਹਿੰਦੂ ਵਗੈਰਾ ਰਹਿੰਦੇ ਹਨ ਅਤੇ ਉਹਨਾਂ ਦਾ ਮੁਸਲਮਾਨਾਂ ਕਿਵੇਂ ਪਿਆਰ ਸੀ ਅਤੇ ਜੋ ਗਏ ਉਹਨਾਂ ਕੋਈ ਵਾਟੋ ਕੋਈ ਉਹਨਾਂ ਕੋਈ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਮੁਕੰਮਲ ਤਫਸੀਲੀ ਗੱਲ ਬਜ਼ੁਰਗਾਂ ਨਾਲ ਕਰਨੇ ਇਹਨਾਂ ਦੀ ਜ਼ਬਾਨੀ ਸੁਣਨੇ ਸਾਰੀ ਕਹਾਣੀ ਜੀ। ਅਸਲਾਮ ਵਾਲੇਕੁਮ ਜੀ। वालेकुम सलाम जी। ਬਜ਼ੁਰਗੋ ਕੀ ਹਾਲ ਹੈ? खैर में तुसी सुनाओ मेरे बादशाह। ਨਾਂ ਕੀ ਤੁਹਾਡਾ ਜੀ?
ਮੇਰਾ ਨਾਮ ਹੈ ਰਹਿਮਤ ਅਲੀ। ਰਹਿਮਤ ਅਲੀ ਜੀ। ਹਾਂਜੀ। ਅੱਛਾ, ਤੁਹਾਡੇ ਬਾਦਲ ਸਾਹਿਬ ਦਾ ਨਾਂ ਕੀ ਸੀ? ਅਹਿਮਦੀਨ। ਅਹਿਮਦੀਨ। ਹਾਂਜੀ। ਤੁਹਾਡੇ ਦਾਦਾ ਜੀ ਦਾ ਬਜ਼ੁਰਗੋ ਕੀ ਨਾਮ? ਮੱਖਣ। ਮੱਖਣ। ਹਾਂਜੀ। ਆਪਣੀ ਜ਼ਾਤ ਕਿਹੜੀ ਜੀ? ਰਹਿਮਾਨੀ। ਤੁਹਾਡੀ ਜ਼ਾਤ ਰਹਿਮਾਨੀ ਹੈ ਜੀ? ਹਾਂਜੀ। ਅੱਛਾ ਅੱਛਾ ਅੱਛਾ। ਇਹ ਪਿੰਡ ਦਾ ਨਾਂ ਕੀ ਹੈ? ਇਹ ਪਿੰਡ ਦਾ ਨਾਮ ਹੈ ਗੋਬਿੰਦਗੜ੍ਹ। ਗੋਬਿੰਦਗੜ੍ਹ। ਹਾਂਜੀ। ਇਹਦੇ ਆਲੇ ਦੁਆਲੇ 2-4 ਪਿੰਡ ਦੱਸੋ ਹਾਂ ਕਿਹੜੇ? ਇਹਦੇ ਆਲੇ ਦੁਆਲੇ ਅਮਰਕੋਟ ਪਿੰਡ, ਹਾਂ। ਬੂਰੇ ਵਾਲਾ ਪਿੰਡ, ਠੀਕ ਹੈ ਜੀ। ਰਤੀ ਟਿੱਬੀ ਪਿੰਡ, ਜੀ ਜੀ। ਨਿੱਕੀਆਂ ਢਾਬਾਂ ਪਿੰਡ, ਵਾਹ ਜੀ ਵਾਹ। ਵੱਡੀਆਂ ਢਾਬਾਂ ਪਿੰਡ। ਹਾਂਜੀ ਹਾਂਜੀ। ਇਹ ਇਹਨਾਂ 6 ਪਿੰਡ ਜਿਹੜੇ ਸਨ ਇਹ ਇਹਨਾਂ ਦੇ ਸਨ। ਅੱਛਾ ਬਜ਼ੁਰਗੋ, ਇਹਦਾ ਜਿਹੜਾ ਜ਼ਿਲ੍ਹਾ ਕਿਹੜਾ ਉਹ ਵੀ ਦੱਸ ਦਿਓ ਥੋੜਾ। ਜ਼ਿਲ੍ਹਾ ਸ਼ੇਖੂਪੁਰਾ। ਜ਼ਿਲ੍ਹਾ ਸ਼ੇਖੂਪੁਰਾ। ਹਾਂਜੀ। ਸਹੀ ਹੋ ਗਿਆ। ਇਹ ਪਿੰਡ ਕਿੱਡਾ ਕੁ ਹੁੰਦਾ ਸੀ ਉਸ ਟਾਈਮ ਜੀ? ਪਿੰਡ ਉਦੋਂ 47 ਤੋਂ ਪਹਿਲਾਂ ਦੀ ਗੱਲਾਂ ਹੁਣ ਸਮਝਾਣੀਆਂ। ਹਾਂਜੀ। ਇਹ ਪਿੰਡ ਜਿਹੜਾ ਸੀ ਨਾ ਉਦੋਂ ਮੁਰੱਬੇ ਤੋਂ ਛੋਟਾ ਸੀ ਥੋੜਾ ਜਿਹਾ। ਅੱਛਾ, ਮੁਰੱਬੇ ਛੋਟਾ ਸੀ। ਹਾਂਜੀ। ਅੱਛਾ, ਤੇ ਇਹਦੇ ਪੱਤੀਆਂ ਕਿੰਨੀਆਂ ਹਨ ਬਜ਼ੁਰਗੋ? ਹੈਂ? ਪੱਤੀਆਂ ਕਿੰਨੀਆਂ, ਨੰਬਰਦਾਰ ਕਿੰਨੇ ਹਨ ਪਿੰਡ ਦੇ? ਇਹ ਉਦੋਂ ਨੰਬਰਦਾਰ ਜਿਹੜਾ ਸੀ ਕਿ ਨਹੀਂ, ਹਾਂਜੀ। ਸਰਦਾਰ ਹਾਕਮ ਸਿੰਘ ਸੀ। ਅੱਛਾ, ਸਿੱਖ ਸੀ ਇੱਕ? ਸਿੱਖ ਸੀ। ਅੱਛਾ ਜੀ। ਹੋਰ? ਤੇ ਉਹਦੀ ਜਿਹੜੀ ਸੀ ਨਾ ਗੱਲ, ਉਹ ਥਾਣੇ ਥਫਾਣੇ ਵਾਲਿਆਂ ਨੂੰ ਜੇ ਆਉਣਾ ਉਹਦੇ ਕੋਲ ਆਉਣਾ, ਉਹਨੇ ਫੈਸਲਾ ਕਰਨਾ। ਜੇ ਉਹਦੇ ਤੋਂ ਕੋਈ ਗਮ ਲੰਘ ਜਾਵੇ ਤੇ ਫਿਰ ਉਹਨੇ 6 ਮਹੀਨਿਆਂ ਨੂੰ ਬੰਨ੍ਹ ਦੇਣਾ। ਅੱਛਾ ਜੀ। ਹੈਂ? ਹਾਂਜੀ। ਆਪਣੀ ਅਦਾਲਤ ਲਾਉਂਦਾ ਸੀ ਤੁਸੀਂ? ਆਪਣੀ ਉਹਨਾਂ ਦੀ ਅਦਾਲਤ ਆਪਣੀ ਸੀ। ਅੱਛਾ। ਹੈਂ? ਅੱਛਾ ਅੱਛਾ। ਤੇ ਉਹ ਕੋਈ ਉਦੋਂ ਬਿੱਲੀ ਕੰਨ ਤੱਤਾ ਨਹੀਂ ਸੀ ਹੁੰਦਾ। ਹਾਂਜੀ। ਤੇ ਬਿਲਕੁਲ ਬੜਾ ਹੀ ਅਮਨ ਚੈਨ ਸੀ ਉਦੋਂ। ਅੱਛਾ। ਤੇ ਜਿਸ ਵੇਲੇ ਇਹ ਜਾੜੇ ਪਏ ਨੇ ਉਸ ਵੇਲੇ ਵੀ ਇਹ ਜਿਹੜੇ ਪਿੰਡ ਨੇ ਨਾ, ਇਹਨਾਂ ਨੇ ਜਿਹੜੀ ਅਸੀਂ ਰਹਿਸ਼ ਸਾਡੀ ਉਹਨਾਂ ਦੇ ਵਿੱਚ ਸੀ ਨਾ, ਉਹਨਾਂ ਆਖਿਆ ਮੀਆਂ ਜੀ ਗੱਲ ਸੁਣੋ, ਇਹ ਹੁਣ ਵੱਡਾ ਟੁੱਕੀ ਦਾ ਟਾਈਮ ਆ ਗਿਆ ਤੇ ਤੁਸੀਂ ਇਸ ਤਰ੍ਹਾਂ ਕਰੋ ਭਈ ਅਗਾਂਹ ਪਿਛਾਂ ਹੋ ਜਾਓ ਜਰਾ। ਅਸੀਂ ਉਦੋਂ ਅਗਾਂਹ ਪਿਛਾਂ ਹੋ ਗਏ। ਹੈਂ? ਬਾਕੀ ਉਹਨਾਂ ਸਾਡੀ ਹਿਫਾਜ਼ਤ ਬੜੀ ਕੀਤੀ ਹੈ। ਨਹੀਂ ਤੇ ਅਸੀਂ ਜਿਹੜੇ ਥੋੜ੍ਹੇ ਜਿਹੇ ਲੋਕ ਸਨ ਨਾ ਉਹਨਾਂ ਦੇ ਵਿੱਚ ਵੱਸਦੇ, ਸਾਨੂੰ ਤੇ ਉਵੇਂ ਹੀ ਮਾਰ ਮੂਰ ਕੇ ਪਰਾਂ ਕਰਦੇ। ਤੁਸੀਂ ਉਦੋਂ ਭਲਾ ਕਿੱਡੇ ਸੋ ਜਦੋਂ ਆ ਹੋਏ ਜਾੜੇ? ਉਦੋਂ ਇਹ ਮੇਰੀ ਉਮਰ ਹੋਵੇਗੀ ਉਦੋਂ। ਮੁੱਛਾਂ ਦਾੜੀ ਆ ਗਈ ਸੀ ਤੁਹਾਨੂੰ? ਆਹੋ। ਤੇ ਅਸੀਂ ਚੰਗੇ ਪੱਠੇ ਸਾਂ। ਪੱਠੇ ਸੋ? ਹਾਂਜੀ। ਯਾਨੀ ਤੁਹਾਨੂੰ ਮੁੱਛ ਦਾੜੀ ਆਈ ਸੀ, ਤੁਸੀਂ ਜਵਾਨ ਸੋ? ਅਸੀਂ ਜਵਾਨ ਸਾਂ। ਉਹਨਾਂ ਦੇ ਨਾਲ ਅਸੀਂ ਗੱਤਕਾ ਵੀ ਖੇਡਦੇ ਰਹੇ ਹਾਂ, ਸਾਰੇ ਕੰਮ ਕਰਦੇ ਰਹੇ ਹਾਂ। ਹੈਂ? ਅੱਛਾ, ਹੁਣ ਦੱਸੋ ਇੱਥੇ ਬਰਾਦਰੀ ਕਿਹੜੀ ਕਿਹੜੀ ਰਹਿੰਦੀ ਸੀ 47 ਤੋਂ ਪਹਿਲੇ? ਹੈਂ? 47 ਤੋਂ ਪਹਿਲਾਂ ਇੱਥੇ ਬਰਾਦਰੀ ਕਿਹੜੀ ਸੀ? ਮੁਸਲਮਾਨਾਂ ਦੀ ਵੀ ਸਿੱਖਾਂ ਦੀ ਦੱਸਿਆ ਜੀ ਕਿਹੜੇ? ਮੈਂ ਤੁਹਾਨੂੰ ਦੱਸਿਆ ਸਿੱਖ ਵਸਦੇ ਉਹਨਾਂ ਦੇ ਵਿੱਚ ਉਹੀ ਬਰਾਦਰੀ ਸੀ। ਇਹਨਾਂ ਦੇ ਵਿੱਚ ਉਹ ਸਿੱਖ ਤੇ ਇਹਨਾਂ ਦੇ ਵਿੱਚ ਉਹ ਖੱਤਰੀ ਆਣ ਕੇ ਬੈਠੇ ਹੁਣ ਕਿ ਜਿਹੜੇ ਜਿਨ੍ਹਾਂ ਨੇ ਦੁਕਾਨਾਂ ਪਾਈਆਂ। ਜਿਹੜੇ ਇਹ ਮਾੜੇ ਲੋਕ ਸਨ ਨਾ, ਕੋਈ ਜੱਟ ਹੋਇਆ, ਘੁਮਿਆਰ ਹੋਇਆ, ਤੇਲੀ ਹੋਇਆ, ਮੋਚੀ ਹੋਇਆ, ਧੋਬੀ ਹੋਇਆ, ਇਹ ਇਹਨਾਂ ਨੇ ਇੱਕ ਇੱਕ ਬੰਦਾ ਪਾਇਆ ਹੈ ਜਿਨ੍ਹਾਂ ਦੀ ਹਿਫਾਜ਼ਤ ਕਰਦੇ ਆ ਪਿੰਡਾਂ ਦੇ ਵਿੱਚ। ਹੋਰ ਇਹਨਾਂ ਦੇ ਵਿੱਚ ਮੁਸਲਮਾਨ ਦਾ ਕੋਈ। ਅੱਛਾ ਬਜ਼ੁਰਗੋ, ਇੱਥੇ ਮੁਸਲਮਾਨਾਂ ਤਰਖਾਨਾਂ ਦੇ ਘਰ ਆਇਆ ਸਾਂ? ਆਹੋ। ਘੁਮਿਆਰਾਂ ਦੇ ਵੀ ਸਾਂ? ਘੁਮਿਆਰਾਂ ਦੇ ਵੀ ਸਾਂ। ਕਿਹੜੀ ਸਾਈਡ ਤੇ ਸੀ ਉਹਨਾਂ ਦੇ ਘਰ? ਉਹਨਾਂ ਦੇ ਲਹਿੰਦੇ ਪਾਸੇ ਸਾਂ। ਤਰਖਾਨਾਂ ਦੇ ਲਹਿੰਦੇ ਪਾਸੇ ਸਾਂ? ਹਾਂਜੀ। ਤੇ ਘੁਮਿਆਰਾਂ ਦੇ ਕਿਹੜੇ ਪਾਸੇ? ਘੁਮਿਆਰਾਂ ਦੇ ਵੀ ਲਹਿੰਦੇ ਪਾਸੇ ਸਾਂ। ਲਹਿੰਦੇ ਪਾਸੇ। ਹਾਂ। ਅੱਛਾ, ਸਿੱਖ ਜਿਹੜੇ ਇੱਥੇ ਰਹਿੰਦੇ ਸਨ, ਹਾਂਜੀ, ਉਹਨਾਂ ਦੀ ਜ਼ਾਤ ਕਿਹੜੀ ਸੀ ਭਲਾ? ਜਿਵੇਂ ਸਾਡੇ ਮੁਸਲਮਾਨਾਂ ਦੀ ਕੋਈ ਤੇਲੀ, ਕੋਈ ਘੁਮਿਆਰ, ਕੋਈ ਲਵਾਰ, ਕੋਈ ਕੀ ਹੈ, ਸਿੱਖਾਂ ਵਿੱਚ ਉਹਨਾਂ ਦੀ ਕਿਹੜੀ ਜ਼ਾਤ ਸੀ? ਉਹ ਬਾਬਾ ਜੀ ਜ਼ਾਤ ਜਿਹੜੀ ਯਕੀਨੀ ਉਹਨਾਂ ਦੀ। ਹਾਂਜੀ ਹਾਂਜੀ। ਇੱਕ ਨਾਲ ਤੇ ਕਾਲੀਏ ਸੱਦਦੇ ਸਨ। ਅੱਛਾ ਅੱਛਾ। ਹੈਂ? ਇੱਕ ਤੇ ਉਹਨਾਂ ਦੀ ਜ਼ਾਤ ਸੀ ਕਾਲੀਏ। ਅੱਛਾ। ਉਹ ਤੇ ਇੱਥੇ ਕੜਾ ਪਾਉਂਦੇ ਹੁੰਦੇ ਸਨ ਸਿਰ ਤੇ। ਹੈਂ? ਅੱਛਾ। ਹਾਂ। ਇੱਕ ਮਹਿਰੇ ਹੁੰਦੇ ਸਨ, ਉਹਨਾਂ ਨੇ ਇੱਥੇ ਕੜਾ ਇੱਥੇ ਪਾਇਆ ਹੁੰਦਾ ਸੀ। ਹੈਂ? ਇਸ ਤਰ੍ਹਾਂ ਕਰਕੇ ਉਹਨਾਂ ਦੇ ਵਿੱਚ ਸੀ ਉਦੋਂ ਗੁਜਰਾਨ। ਹਾਂਜੀ। ਅੱਛਾ, ਸਿੱਖਾਂ ਦੇ ਕੋਈ ਨਾਂ ਹੁੰਦੇ ਤੁਹਾਨੂੰ ਇੱਥੇ ਜਿਹੜੇ ਰਹਿੰਦੇ ਹਾਂ? ਆਹੋ। ਦੱਸੋ ਨਾਂ ਕਿਹੜੇ ਕਿਹੜੇ ਸਨ ਸਿੱਖਾਂ ਦੇ, ਜੇ ਤੁਹਾਡੇ ਜ਼ਿਹਨ 'ਚ ਨੇ, ਯਾਦ ਨੇ ਤੁਹਾਨੂੰ, ਦੱਸੋ। ਸਰਦਾਰ ਹਾਕਮ ਸਿੰਘ ਵੀ ਦੱਸਿਆ ਤੁਹਾਨੂੰ। ਅੱਛਾ। ਮਾਣਾ ਸਿੰਘ ਵੀ ਦੱਸਿਆ। ਅੱਛਾ। ਹੈਂ? ਫਿਰ ਭੱਗਾ ਵੀ ਦੱਸਿਆ। ਇਹ ਵੀ ਸਿੱਖ ਸੀ ਭੱਗਾ? ਭੱਗਾ ਵੀ ਸਿੱਖ ਹੀ ਸੀ। ਅੱਛਾ। ਹੈਂ? ਇਸ ਤਰ੍ਹਾਂ ਕਰਕੇ ਹੁਣ ਨਾਮ ਹੀ ਭੁੱਲ ਗਏ ਨੇ ਉਹਨਾਂ ਦੇ। ਹੋਰ ਕੋਈ ਯਾਦ ਕਰੋ ਬਜ਼ੁਰਗੋ, ਟਾਈਮ ਬੜਾ ਹੋ ਗਿਆ ਨਾ। ਹੋਰ ਕੋਈ ਯਾਦ ਜ਼ਿਹਨ 'ਚ ਕਰੋ, ਆਉਂਦਾ ਜ਼ਿਹਨ 'ਚ? ਹੋਰ ਉਹ ਤੁਹਾਡਾ ਹਾਣੀ ਹੋਵੇ ਉਹਦਾ ਦੱਸ ਦਵੋ, ਉਸ ਟਾਈਮ ਤੁਹਾਡੇ ਹਾਣ ਦਾ ਹੋਵੇ। ਇੱਕ ਸਰਦਾਰ ਬੰਤੂ ਵੀ ਹੁੰਦਾ ਸੀ। ਹੈਂ? ਇੱਕ ਬੰਤਾ ਸਿੰਘ ਸੀ। ਹੈਂ? ਇੱਕ ਕਾਲੀਆ ਸੀ। ਹੈਂ? ਇਸ ਤਰ੍ਹਾਂ ਕਰ ਹੁਣ ਬਸ ਇੰਨੇ ਨਾਮ ਮੇਰੇ ਕੋਲ ਪੁੱਛ ਲਓ। ਸਹੀ ਸਹੀ। ਮੇਰਾ ਵੀ ਦਿਮਾਗ ਜਿਹੜਾ ਕੰਮ। ਕੋਈ ਨਹੀਂ ਬਜ਼ੁਰਗੋ। ਤੇ ਉਹਨਾਂ ਦੇ ਘਰ ਕਿੱਥੇ ਕਰ ਗਏ ਹਾਂ ਭਲਾ? ਤਰਖਾਨਾਂ ਦੇ ਘਰਾਂ ਦੇ ਲਾਗੇ ਹਾਂ, ਦੂਰ ਸਾਂ, ਕਿਹੜੀ ਸਾਈਡ ਤੇ ਹਾਂ? ਜ਼ਿਆਦਾ ਸਿੱਖਾਂ ਦੇ ਘਰ ਕਿਹੜੇ ਪਾਸੇ ਸਨ? ਉਹ ਤੁਹਾਨੂੰ ਦੱਸਿਆ ਕੋਲੀ ਪਿੰਡ ਸੀ ਸਿੱਖਾਂ ਦਾ। ਹੈਂ? ਮੈਂ ਉਂਝ ਕਹਿ ਰਿਹਾ ਵੀ ਕਿਹੜੇ ਪਾਸੇ ਸਨ ਸਿੱਖ ਜਿਹੜੇ ਨਾ ਤੁਸੀਂ ਨਾਲ ਲਾਂਦੇ ਚੜ੍ਹਦੇ? ਲਾਂਬੇ ਨਹੀਂ ਸਨ, ਉਹ ਪਿੰਡ ਦੇ ਵਿੱਚ ਹੀ ਸਨ। ਵਿਚਕਾਲੇ ਸਨ? ਵਿਚਕਾਲੇ ਸਨ। ਅੱਛਾ ਅੱਛਾ। ਹੈਂ? ਇਹ ਤੇ ਕਮੀਆਂ ਦੇ ਜਿਹੜੇ ਘਰ ਸਨ ਨਾ, ਹੈਂ,
ਉਹ ਇੱਕ ਪਾਸੇ ਉਹਨਾਂ ਨੇ ਰੱਖੇ ਹੋਏ ਸਨ ਹੈਂ ਅੱਛਾ ਅੱਛਾ ਹੋਰ ਉਹਨਾਂ ਦੀ ਇੱਥੇ ਚੌਧਰ ਸੀ, ਉਹਨਾਂ ਦੀ ਜ਼ਮੀਨ ਸੀ, ਉਹਨਾਂ ਦੀਆਂ ਸਾਰੀਆਂ ਗੱਲਾਂ ਸਨ ਹੈਂ ਤੇ ਉਹਨਾਂ ਦੇ ਵਕਤ ਉਹਨਾਂ ਆਖਿਆ ਜਿਨ੍ਹਾਂ ਜਿਹਨੂੰ ਮਜਾਰੇ ਨੂੰ ਭਾਇਆ ਨਾ ਆਖਣਾ ਇਹ ਜ਼ਮੀਨ ਵਾਹੀ ਜਾਓ ਤੇ ਖਾਈ ਜਾਓ ਤੇ ਉਹ ਐਡੇ ਵਫਾਦਾਰ ਸਨ। ਉਹਨਾਂ ਨੇ ਜੇ ਕੋਈ ਢੱਗਾ ਮਾਰ ਜਾਣਾ ਨਾ ਤੇ ਉਹ ਸਾਰੇ ਗੌਰਮਿੰਟ ਕੇ ਲੋਕ ਸਨ। ਉਹਨਾਂ ਦਾ ਬੱਚਾ ਵੀ ਜਿਹੜਾ ਨਾ ਉਹ ਵੀ ਇਸ ਵੇਲੇ ਜਦੋਂ ਪੜ੍ਹਨਾ ਉਹਨੇ ਗੌਰਮੈਂਟ ਦੇ ਘਰ 'ਚ ਹੀ ਜਾਣਾ, ਹੋਰ ਕਾਰੋਬਾਰ ਉਹਨਾਂ ਦਾ ਕੋਈ ਨਹੀਂ ਸੀ। ਇੱਥੇ ਸਕੂਲ ਹੁੰਦਾ ਸੀ ਜੀ? ਆਹ ਸਕੂਲ ਹੈ ਸੀ। ਕਿੰਨੇ ਤੱਕ ਸੀ ਭਲਾ? ਹੈਂ ਕਿੱਥੋਂ ਤੱਕ ਸੀ? 5 ਤੱਕ ਸੀ ਕਿ 8 ਤੱਕ ਸੀ? ਇਹ 8 ਤੱਕ ਸੀ। 8 ਤੱਕ ਸੀ? 8 ਤੱਕ। ਅੱਛਾ ਅੱਛਾ ਹਾਂਜੀ ਤਰੀਖੀ ਪਿੰਡ ਸੀ। ਹਾਂਜੀ ਸਹੀ। ਤੇ ਇੱਥੇ ਦਰਬਾਰ ਕਿਹੜਾ ਸੀ ਉਸ ਟਾਈਮ 47 ਤੋਂ ਪਹਿਲੇ? ਕਿੱਥੇ? ਤੁਹਾਡੇ ਗੋਬਿੰਦਪੁਰੇ ਗੋਬਿੰਦਗੜ੍ਹ? ਇਹ ਬਾਬਾ ਖੈਰਾ ਖਜ਼ਾਨਾ। ਹਾਂ ਬਾਬਾ ਖੈਰਾ ਖਜ਼ਾਨਾ। ਹਾਂਜੀ ਇਹ 47 ਤੋਂ ਪਹਿਲਾਂ ਦਾ? ਆਹੋ ਅੱਛਾ ਉਹ ਬੜੇ ਚਿਰ ਦਾ ਮੇਲਾ ਲੱਗਦਾ ਹੁੰਦਾ ਸੀ ਉੱਥੇ? ਆਹੋ ਅੱਛਾ ਅੱਛਾ ਉਹ 500-600 ਸਾਲ ਦੀ ਬਾਤ ਹੈ ਉਹ। ਅੱਛਾ 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 ਹਾਂਜੀ ਸਹੀ ਸਹੀ। ਆਹ ਅੱਛਾ ਬਜ਼ੁਰਗੋ ਇੱਥੋਂ ਦੀ ਇੱਕ ਨਾ ਬੀਬੀ ਹੈ ਪਿੰਡ ਦੀ ਧੀ ਸੀ ਸਿੱਖਾਂ ਦੀ, ਹਾਂਜੀ ਲਾਭ ਕੌਰ ਦਾ ਨਾਂ ਸੀ। ਹਾਂਜੀ ਉਹਦੀ ਨਾ ਵੀਡੀਓ ਇੱਕ ਆਈ ਸਾਡੇ ਕੋਲ ਤੇ ਉਹਨਾਂ ਨੇ ਸਾਨੂੰ ਜਿਹੜਾ ਸਾਡੇ ਕੋਲ ਰਿਕੁਐਸਟ ਕੀਤੀ ਕਿ ਜਾ ਕੇ ਪਿੰਡ ਦੀ ਵੀਡੀਓ ਬਣਾਓ। ਸਾਰੇ ਜਿੰਨੇ ਵੀ ਸਰਦਾਰ ਇੱਥੋਂ ਗਏ ਸਾਰਿਆਂ ਵਾਸਤੇ ਵੀਡੀਓ ਬਣਾ ਰਹੇ ਆ, ਸਾਰਿਆਂ ਵਾਸਤੇ ਜਿੰਨੇ ਵੀ ਇੱਥੋਂ ਗਏ ਸਾਰਿਆਂ ਵਾਸਤੇ ਆਏ ਆ ਵੀਡੀਓ ਬਣਾਉਣ ਵਾਸਤੇ। ਲਾਭ ਕੌਰ ਦੀ ਨਾ ਜਿਹੜੀ ਬੀਬੀ ਸੀ ਉਹ ਇੱਥੇ ਉਦੋਂ ਸ਼ਾਦੀ ਉਦੋਂ ਹੋ ਗਈ ਸੀ ਜੀ। ਮੜ ਬਲੋਚਾਂ ਲਾਗੇ ਉਹਦੇ ਸਹੁਰੇ ਪਿੰਡ ਸਨ, ਇੱਥੋਂ ਦੇ ਪੇਕੇ ਸਨ, ਜਿਹੜੀ ਇੱਥੋਂ ਦੀ ਰਹਿਣ ਵਾਲੀ ਸੀ ਲਾਭ ਕੌਰ। ਉਹਦੀ ਤਰਖਾਣਾ ਦੀ ਇੱਕ ਕੋਈ ਬੀਬੀ ਸੀ ਮੁਸਲਮਾਨ ਤਰਖਾਣਾ ਦੀ, ਉਹਦਾ ਨਾਂ ਕਰਸ਼ੈਦ ਬੀਬੀ ਸੀ। ਅੱਛਾ ਉਹ ਕਹਿ ਰਹੀ ਉਹ ਮੇਰੀ ਸਹੇਲੀ ਸੀ। ਪਤਾ ਜੋ ਕਿਹੜੀ ਕਰਸ਼ੈਦ ਕਿਹੜੀ ਹੈ? ਉਹਨੂੰ ਉਹਦਾ ਪਿਓ ਦਾ ਨਾਮ ਭੁੱਲ ਗਿਆ ਹੈ। ਉਹ ਲਾਭ ਕੌਰ ਹਜੇ ਜ਼ਿੰਦਾ ਹੈ ਉਧਰ, ਉਹਦੀ ਸ਼ਾਦੀ ਹੋਈ ਸੀ ਤੇ ਹਜੇ ਵੀ ਮਾਈ ਵਡੇਰੀ ਆ। ਤੁਹਾਨੂੰ ਬਾਅਦ ਚ ਵੀਡੀਓ ਵਿਖਾਉਂਦੇ ਆ ਬਾਅਦ ਚ ਨਾ। ਓ ਹੋ ਠੀਕ ਯਾਦ ਆ ਗਿਆ। ਉਹਦੇ ਪਿਓ ਦੇ ਨਾਂ ਸੀ ਮਾਮਦੀਨ। ਅੱਛਾ ਉਹਦਾ ਨਾਂ ਸੀ ਮਾਮਦੀਨ? ਉਹਦੇ ਨਾਂ ਸੀ ਮਾਮਦੀਨ। ਜ਼ਾਤ ਕੀ ਸੀ ਉਹਨਾਂ ਦੀ? ਜ਼ਾਤ ਤਰਖਾਨ ਸਨ। ਹਾਂਜੀ ਅੱਛਾ 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 ਸਹੀ ਹੋ ਗਿਆ। ਤੇ ਉਹ ਕਰਸ਼ੈਦ ਬੀਬੀ ਹੈ ਭਲਾ ਕਿ ਮਰ ਗਈ? ਉਹ ਤੇ ਮਰ ਗਈ। ਹਾਂਜੀ ਸਹੀ ਸਹੀ। ਅੱਛਾ ਬਾਬੇ ਉਹ ਮੁਸਲਮਾਨਾਂ ਦੇ ਜਿਹੜੇ ਖੱਤਰੀ ਸਿੱਖ ਇੱਥੇ ਰਹਿੰਦੇ ਹਨ ਮਿਲਣ ਵਰਤਨ ਕਿਵੇਂ ਦਾ ਸੀ? ਲੜਦੇ ਸੀ ਪਿਆਰ ਮੁਹੱਬਤ ਨਾਲ ਰਹਿੰਦੇ ਹਾਂ? ਇਹ ਉਹਨਾਂ ਦੀ ਲੜਾਈ ਕਿਸੇ ਨਾਲ ਨਹੀਂ ਸੀ। ਅੱਛਾ ਨਾ ਇਹ ਜਿਹੜੇ ਖੱਤਰੀ ਸਨ ਉਹ ਆਪਣਾ ਮਜ਼ਹਬ ਰੱਖੀ ਜਾਣ, ਸਿੱਖਾਂ ਨੇ ਆਪਣਾ ਮਜ਼ਹਬ ਰੱਖੀ ਜਾਣਾ, ਮੁਸਲਮਾਨਾਂ ਨੇ ਆਪਣਾ ਰੱਖੀ ਜਾਣਾ, ਕਿਸੇ ਤੇ ਅਟੈਕ ਨਹੀਂ ਲਿਆਉਣਾ ਹੈ। ਯਾਨੀ ਪਿਆਰ ਮੁਹੱਬਤ ਦੇ ਨਾਲ ਉਹ ਰਹਿੰਦੇ ਰਹੇ ਹਾਂ ਅਸੀਂ ਹੈ। ਕੋਈ ਇੱਕ ਦੂਜੇ ਦੀ ਧੀ ਭੈਣ ਵੱਲ ਜਾਣਾ ਪਣਾ ਬਿਲਕੁਲ ਇਹੋ ਜਿਹਾ ਸਿਲਸਿਲਾ ਅਸਾਂ ਨਹੀਂ ਵੇਖਿਆ। ਇਹ ਜਿਹੜਾ ਪਾਕਿਸਤਾਨ ਬਣ ਗਿਆ ਨਾ ਇਹਦੇ ਵਿੱਚ ਹੀ ਆਹ ਸਾਰੀਆਂ ਬਿਮਾਰੀਆਂ ਵੇਖ ਲਈਆਂ ਹੈ। ਉਹਨੇ ਅਸੀਂ ਨਬੀ ਦੇ ਮੰਨਣ ਵਾਲੇ ਹਾਂ, ਅੱਲਾ ਦੇ ਮੰਨਣ ਵਾਲੇ ਹਾਂ, ਜੋ ਹੈ ਵੀ ਸਾਡੇ ਵਿੱਚ ਆ ਗਿਆ। ਉਦੋਂ ਕੋਈ ਨਹੀਂ ਬਸ ਅਸੀਂ ਉਹਨਾਂ ਦੇ ਚੱਲਦੇ ਨੇ ਪੈਰ ਵੀ ਇਹਨਾਂ ਕਰਦੇ ਨੇ ਪਾਕਿਸਤਾਨ ਦੀ ਛੱਡ ਕੇ ਕੰਮ ਜੋ ਕਰਨੇ ਨੇ ਫਿਰ। ਤੇ ਅੱਲਾ ਖੈਰ ਕਰੇ ਜੀ। ਪਿਆਰ ਮੁਹੱਬਤ ਕਿਵੇਂ ਦਾ ਸੀ ਦੱਸੋ? ਉਦੋਂ ਪਿਆਰ ਮੁਹੱਬਤ ਇਸ ਤਰ੍ਹਾਂ ਦਾ ਸੀ ਕਿ ਜਦੋਂ ਕਿਤੇ ਕੋਈ ਸਾਡੀ ਧੀ ਭੈਣ ਦੀ ਸ਼ਾਦੀ ਹੋਣੀ ਨਾ ਅੱਛਾ ਜੀ ਹੈ ਉਹਨਾਂ ਨੇ ਪੁੱਛਣਾ ਉਹਨੂੰ ਹਾਂ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਵਾਹ ਵਾਹ ਜਿਹੜੀ ਮਰਜ਼ੀ ਪਿੰਡ ਦੀ ਧੀ ਜਿੱਦੀ ਮਰਜ਼ੀ ਜਿਹੜੇ ਮਰਜ਼ੀ ਮਜ਼ਹਬ ਦੀ ਜਿਹੜੇ ਆਹੋ ਤੇ ਉਹਨਾਂ ਨੇ ਇਹ ਮਦਦ ਕਰਨੀ। ਕੋਈ ਬੈਲੈਂਸ ਕੋਈ ਨਹੀਂ, ਕੋਈ ਇਵਜ ਨਹੀਂ ਲੈਣਾ, ਕੋਈ ਲੈਣੀ ਨਹੀਂ, ਕੋਈ ਦੇਣੀ ਨਹੀਂ ਹੈ। ਉਦੋਂ ਉਹਨਾਂ ਉਹ ਸਲੂਕ ਇਸ ਤਰ੍ਹਾਂ ਕਰਦੇ ਰਹੇ ਨੇ। ਅੱਛਾ 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 ਹਾਂਜੀ ਸਹੀ 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 ਹੈ। ਆਪੇ ਲੜਾਈ ਲੁੜੀ ਕੋਈ ਨਹੀਂ ਸੀ ਪਿਆਰ ਵਰਤੋਂ ਭਾਜੀ ਹੈ ਸੀ? ਸ਼ਾਦੀਆਂ ਵਿਆਹਾਂ ਦੇ ਇੱਕ ਦੂਸਰੇ ਬੁਲਾਉਂਦੇ ਹਾਂ ਕਿ ਨਹੀਂ? ਮੁਸਲਮਾਨ ਸਿੱਖਾਂ ਨੂੰ ਜਾਂ ਉਹਨਾਂ ਨੂੰ ਸੁੱਕੀ ਰੋਟੀ ਦਿੰਦੇ ਹੋਣੀ ਜਾਂ ਜਿਵੇਂ ਨਹੀਂ ਉਹ ਨਹੀਂ ਨਾ। ਅੱਛਾ 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 ਉਹ ਨਹੀਂ ਕਰਨੀ। ਤੇ ਇੱਦਾਂ ਦੇ ਤਾਂ ਨਹੀਂ ਕੋਈ ਲੜਾਈ ਹੁੰਦੀ ਵੀ ਤੋਂ ਵੱਡੀ ਕੁਰਬਾਨੀ ਤੋਂ ਜਾਂ ਛੋਟੀ ਤੋਂ ਕੋਈ ਮਸਲਾ ਤਾਂ ਨਹੀਂ? ਇਹ ਕੁਰਬਾਨੀ ਜਿਹੜੀ ਸੀ ਕਿ ਨਹੀਂ ਇਹ ਜਦੋਂ ਇਹ ਕਿਤੇ ਬਾਰ-ਬਾਦ ਹੋਈ ਹੈ ਨਾ ਤੇ ਉਦੋਂ ਬਾਬਾ ਜੀ ਵੱਡਾ ਗੋਸ਼ਤ ਜਿਹੜਾ ਹੈ ਕਿ ਨਹੀਂ ਇਹ ਬੰਦ ਰਿਹਾ ਹੈ। ਨਿੱਕੀ ਕੁਰਬਾਨੀ ਵੀ ਦਿੰਦੇ ਰਹੇ ਆ, ਸਾਰੇ ਕੰਮ ਕਰਦੇ ਰਹੇ ਆ ਹੈ। ਵੱਡਾ ਗੋਸ਼ਤ ਜਿਹੜਾ ਨਾ ਉਹ ਨਹੀਂ ਇੱਥੇ ਕਰਨ ਦਿੱਤਾ ਉਹਨਾਂ ਨੇ ਇਹਨਾਂ 6 ਪਿੰਡਾਂ ਦੇ ਵਿੱਚ। ਅੱਛਾ ਬਜ਼ੁਰਗੋ ਪਿੰਡ ਦੇ ਵਿੱਚ ਜਿਹੜਾ ਹੈ ਇੱਕ ਘਰ ਹੈ ਸਾਹਮਣਾ ਬਿਲਕੁਲ ਪੁਰਾਣੀ ਬਿਲਡਿੰਗ ਅਜੇ ਵੀ ਖਲੋਤੀ ਉਹ ਘਰ ਜਿਹਦੇ ਤੋਂ ਲੱਕੜ ਜਿਹੀ ਦੀ ਬਾਲਕੋਨੀ ਉੱਤੇ ਬਣੀ ਹੋਈ ਲੱਕੜੀ ਦੀ, ਉਹ ਘਰ ਕਿਹੜਾ ਸਿੱਖਦਾ ਅਜੇ ਉਂਝ ਖਲੋਤਾ ਪਿੰਡ ਦੇ ਵਿੱਚ? ਤੁਹਾਡੇ ਗੋਬਿੰਦਗੜ੍ਹ ਚ ਹੈ ਕਿਹਦੀ ਦੁਕਾਨ ਲੱਗੇ? ਮਾਸਟਰ ਨੀਫ ਦੀ ਦੁਕਾਨ ਦੇ ਸਾਹਮਣੇ ਘਰ ਨੇ ਉਹ ਪੁਰਾਣਾ ਘਰ ਜਿਹੜਾ ਪੀਲੇ ਰੰਗ ਦੇ ਨੂੰ ਸ਼ਾਇਦ ਕਲੀ ਹੋਈ। ਉਹ ਕਿਹਦਾ ਘਰ ਹੈ ਉਂਝ ਤਾਂ ਉਂਝ ਖਲੋਤਾ ਬੜੀ ਬਿਲਡਿੰਗ ਪਿਆਰੀ ਉਸ ਟਾਈਮ? ਉਹ ਕਿਹਦਾ ਸੀ ਯਾਦ ਕਰੋ? ਸਰਦਾਰ ਹਾਕਮ ਸਿੰਘ ਦਾ ਸੀ ਉਹ। ਸਰਦਾਰ ਹਾਕਮ ਸਿੰਘ ਦਾ ਸੀ ਘਰ? ਹਾਂਜੀ
ਨੰਬਰਦਾਰ ਸੀ ਜਾਂ ਵੈਸੇ ਸੀ ਉਹ? ਨਹੀਂ ਨੰਬਰਦਾਰ ਨਹੀਂ ਸੀ। ਉਹ ਅਮੀਰ ਸੀ ਉਸ time? ਉਹ ਸੂਬੇਦਾਰ ਸੀ ਉਹ। ਅੱਛਾ ਜੀ। ਇਹ ਗਵਰਨਮੈਂਟ ਦੇ ਘਰ 'ਚ ਹੈ ਹਾਂ ਹਾਂ। ਤੇ ਸਰਦਾਰ ਉਹਦਾ ਨਾਂ ਸੀ ਇਹ ਅੱਛਾ ਅੱਛਾ ਅੱਛਾ। ਹਾਕਮ। ਉਸ ਟਾਈਮ ਤੇ ਉਹਦਾ ਘਰ ਜਿਹੜਾ ਹੋਣਾ ਸੀ ਵਿੱਚ ਉਸ ਟਾਈਮ ਤੇ ਉਹਦਾ ਬੰਗਲਾ ਸੀ ਸਾਹਿਬ। ਉਹ ਉਸ ਵੇਲੇ ਉਹਨੇ ਹੀ ਬਣਾਇਆ ਸੀ। ਹਾਂ ਹਾਂ, ਹੈਂ? ਬਹੁਤ ਸ਼ਾਨਦਾਰ ਤੇ ਬਣਾਇਆ। ਜਾਂ ਦੋ ਕੁ ਹੁਣ ਤੁਹਾਨੂੰ ਕੀ ਪਤਾ ਹੁਣ ਉਹ ਬੜੇ ਵੱਡੇ ਉਹਨਾਂ ਨੇ ਵੇਲੀਆਂ ਵਾਲ ਕੇ ਨਾ ਹਾਂਜੀ ਹੈ ਤੇ ਉੱਥੋਂ ਸਰਦਾਰ ਹਾਕਮ ਸਿੰਘ ਜਿਹੜਾ ਸੀ ਉੱਥੇ ਉਹ ਆਪਣਾ ਕੰਮ ਕਰਦਾ ਰਿਹਾ ਹੈ ਬੈਠਕ ਦਾ। ਉੱਥੇ ਆਉਂਦੇ ਜਾਂਦੇ ਜਿਹੜਾ ਹਾਂਜੀ ਹੈ ਆਪਣਿਆਂ ਦਾ ਥਾਣਿਆਂ ਠਪਾਣਿਆਂ ਦਾ ਸੀ। ਇੱਥੇ ਅਦਾਲਤ ਵੀ ਬਣੀ ਸੀ ਜੀ ਕੋਈ ਬਣਿਆ ਸੀ ਅਦਾਲਤ ਜਿੱਥੇ ਬਹਿੰਦਾ ਸੀ ਕੋਈ ਉਹ? ਉਹੋ ਸਰਦਾਰ ਹਾਕਮ ਸਿੰਘ ਹੀ ਬਹਿੰਦਾ ਸੀ। ਹਾਂ ਹਾਂ ਹੈ ਅੱਛਾ ਅੱਛਾ। ਹਾਂਜੀ ਅੱਛਾ ਬਾਬਾ ਜੀ ਇੱਥੇ ਗੁਰਮੁਖ ਸਿੰਘ ਵੀ ਹੁੰਦਾ ਸੀ ਕੋਈ? ਹਾਂਜੀ ਗੁਰਮੁਖ ਸਿੰਘ ਆਹੋ ਉਹਦੀ ਬੇਟੀ ਲਾਭ ਕੌਰ। ਅੱਛਾ ਮੈਂ ਤੁਹਾਨੂੰ ਕਹਿ ਰਿਹਾ ਹਾਂਜੀ। ਤੇ ਜੀ ਉਹਦਾ ਘਰ ਕਿੱਥੇ ਘਰ ਸੀ ਲਾਭ ਉਹਦਾ ਗੁਰਮੁਖ ਸਿੰਘ ਦਾ? ਉਹ ਗੁਰਮੁਖ ਸਿੰਘ ਦਾ ਘਰ ਜਿਹੜਾ ਸੀ ਨਾ ਉਹ ਵਿਚਕਾਰ ਹੀ ਸੀ ਪਿੰਡ ਦੇ। ਅੱਛਾ ਤੇ ਅੱਲਾ ਖੈਰ ਕਰੇ ਤੇ ਇਹ ਕੱਚਾ ਘਰ ਹੁੰਦਾ ਸੀ ਕਿ ਪੱਕਾ? ਕੱਚੇ ਘਰ ਸੀ ਉਹਨਾਂ ਦਾ। ਅੱਛਾ ਕੱਚਾ। ਹਾਂ ਸਹੀ। ਹੋਰ ਤੇ ਫਿਰ ਜਦੋਂ ਬਾਬਾ ਜੀ ਇੱਥੋਂ ਨਿਕਲ ਕੇ ਗਏ ਨੇ ਆਹੋ ਸਹੀ ਸਲਾਮਤ ਗਏ ਨੇ ਕੋਈ ਲੁੱਟ ਮਾਰ ਤੇ ਨਹੀਂ ਹੋਈ ਉਹਨਾਂ ਦੀ? ਨਾ 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 ਕੋਈ ਲੁੱਟ ਮਾਰ ਨਹੀਂ ਅਮਨ ਚੈਨ ਨਾਲ ਨਾ ਉਹ ਛੱਡ ਕੇ ਟੁਰ ਗਏ ਕੋਈ ਕਿਸੇ ਦਾ ਉਹਨਾਂ ਨੂੰ ਪਿਆਰ ਮੁਹੱਬਤ ਨਾਲ ਹੀ ਗਏ ਨੇ। ਅੱਛਾ ਅੱਛਾ। ਕੋਈ ਕਿਸੇ ਦਾ ਨੁਕਸਾਨ ਨਹੀਂ ਨਾ ਉਹਨੇ ਹੀ ਕੀਤਾ। ਅੱਛਾ ਅੱਛਾ ਸਹੀ ਗਏ ਨੇ। ਹਾਂ ਅੱਛਾ ਜਦੋਂ ਚਲੇ ਗਏ ਨੇ ਫਿਰ ਆਏ ਨੇ ਵਾਪਸ ਆਪਣਾ ਪਿੰਡ ਵੇਖਣ 47 ਤੋਂ ਬਾਅਦ? ਨਹੀਂ ਕੋਈ ਸਿੱਖ ਨਹੀਂ ਆਇਆ? ਕੋਈ ਸਿੱਖ ਨਹੀਂ ਇੱਥੇ ਆਇਆ। ਕੋਈ ਨਹੀਂ ਆਇਆ ਕੋਈ? ਨਾ। ਅੱਛਾ ਅੱਛਾ ਅੱਛਾ। ਹਾਂ ਨਹੀਂ ਕੋਈ ਨਹੀਂ ਆਇਆ ਕੋਈ ਹਜੇ ਤੱਕ? ਉਹ ਉੱਥੇ ਆ ਭਾਵੇਂ ਉੱਧਰ ਕੋਈ ਆਉਂਦਾ ਜਾਂ ਪਰ ਕੋਈ ਨਹੀਂ ਇੱਥੇ ਤਾਂ ਕੋਈ ਇੱਥੇ ਨਹੀਂ ਹੋ ਜਾਂਦਾ ਕੋਈ ਆਇਆ ਬੰਦਾ ਕੋਈ ਨਹੀਂ ਆਇਆ। ਉਹ ਕਿੰਨੇ ਸਨ ਜਿਹੜੇ ਗੁਰਦੁਆਰੇ ਕਿੰਨੇ ਭਲਾ ਹੁੰਦੇ ਆ? ਇਹ ਇੱਕੋ ਗੁਰਦੁਆਰਾ ਸੀ ਬਾਦਸ਼ਾਹ ਪਿੰਡ ਦੇ ਵਿੱਚ ਉਹਨਾਂ ਦਾ। ਤੇ ਉੱਥੇ ਹੁਣ ਕੀ ਗੁਰਦੁਆਰੇ ਦੀ ਥਾਂ ਤੇ? ਉਹ ਗੁਰਦੁਆਰੇ ਦੇ ਥਾਂ ਤੇ ਹੁਣ ਨਾ ਇਹਨਾਂ ਨੇ ਮਾਮਵਾੜਾ ਬਣਾ ਲਿਆ। ਅੱਛਾ ਅੱਛਾ ਅੱਛਾ। ਹਾਂਜੀ ਸਹੀ ਹੋ ਗਿਆ ਬਜ਼ੁਰਗੋ ਫਿਰ? ਹੈ ਇਹ ਮਾਈ ਆ ਬਾਬਾ ਜੀ ਇਹ ਲਾਭ ਕੌਰ ਜੀ। ਹਾਂਜੀ ਇੱਕ ਮਿੰਟ ਯਾਰ ਮੈਂ ਕਹਿਣ 15-16 ਸ਼ਾਦੀ ਹੋਈ ਲੇਕਿਨ 20-25 ਸੀ। ਮਾਈ ਕਹਿਣ 16 ਰਹੀ ਲੇਕਿਨ ਜ਼ਿਆਦਾ ਹੋਣੀ ਉਮਰ। ਹਾਂਜੀ ਨਾਜ਼ਰੀਨ 1947 ਦੇ ਵੰਡ ਵੇਲੇ ਦੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ ਉਹਨਾਂ ਦੀ ਵੀਡੀਓ ਬਣਵਾਈਏ ਖਾਸ ਤੌਰ ਚੜ੍ਹਦੇ ਪੰਜਾਬ ਵਾਲਾ, ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ ਉਹਨਾਂ ਦੀ ਵੀਡੀਓ ਬਣਵਾਈਏ ਉੱਥੇ ਜਾ ਕੇ ਜਿਹੜੇ ਵਸਨੀਕ ਉਹਨਾਂ ਨਾਲ ਗੱਲ ਕੀਤੀ ਜਾਏ ਤਾਂ ਸਾਨੂੰ ਆਪਣਾ ਪਿੰਡ ਦਾ ਨਾਂ ਜ਼ਿਲ੍ਹੇ ਦਾ ਨਾਂ ਦੱਸੋ। ਹੋ ਸਕੇ ਨਾਲ ਦਾ ਇੱਕ ਅੱਧਾ ਪਿੰਡ ਜਿਹੜਾ ਦੱਸ ਦੇਵੋ ਤਾਂ ਕਿ ਸਾਨੂੰ ਜਿਹੜਾ ਉਹ ਪਿੰਡ ਲੱਭਣ 'ਚ ਆਸਾਨੀ ਰਹੇ ਅਤੇ ਉੱਥੇ ਜਾ ਕੇ ਅਸੀਂ ਜ਼ਰੂਰ ਜਿਹੜੀ ਉਹ ਪਿੰਡ ਦੀ ਵੀਡੀਓ ਬਣਾਵਾਂਗੇ। ਤੁਹਾਨੂੰ ਉੱਥੋਂ ਦਾ ਜਿਹੜਾ ਕੋਈ ਵਸਨੀਕ ਹੋਇਆ ਤੁਹਾਡੇ ਵੱਡਿਆਂ ਬਾਰੇ ਉਹਨਾਂ ਨੂੰ ਪੁੱਛਾਂਗੇ ਅਤੇ ਸਾਡਾ ਸਕਰੀਨ 'ਤੇ ਨੰਬਰ ਆ ਰਿਹਾ ਸਾਨੂੰ ਵਟਸਐਪ ਕਰ ਦਿਓ ਅਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਦਿਓ ਇਜਾਜ਼ਤ। ਅੱਲਾ ਹਾਫਿਜ਼।